Jagmeet Singh ne kहा, the Indian government hired assassins to murder a Canadian citizen on Canadian soil at a place of worship. Today, 3 arrests were made. Let me be clear. Any Indian agent or state actor that ordered, planned, or carried out this murder must be exposed and met with the full force of Canadian law. For Canada, democracy and free speech, there must be justice for Hardeep Singh Nijjar. S. Jaishankar ne kहा, Canada incidents over killing of 6 separatists, Hardeep Singh Nijjar, mostly due to internal politics. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਐਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਸਿੱਧੇ ਤੌਰ ਤੇ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਔਰ ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ ਸਾਰੇ ਤੋਂ ਟਾਲਾ ਵਟਦਿਆਂ ਇਸ ਨੂੰ ਕੈਨੇਡੀਅਨ ਸਿੱਖਾਂ ਦੀ ਅੰਦਰੂਨੀ ਸਿਆਸਤ ਦੱਸਿਆ ਅਤੇ ਇਸ ਨੂੰ ਗੈਂਗਸਟਰਸ ਦੇ ਖਾਤੇ ਵਿੱਚ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੋ ਮੌਜੂਦਾ ਮਾਹੌਲ ਇਸ ਵੇਲੇ ਇੰਟਰਨੈਸ਼ਨਲੀ ਇੰਡੀਅਨ ਰੋਗ ਸਟੇਟ ਜਿਹੜਾ ਇਮੇਜ ਸੱਚਮੁੱਚ ਉਹ ਡਿਜ਼ਰਵ ਕਰਦੇ ਨੇ, ਜੋ ਕਿ ਉਹ ਨੇ। ਰੋਗ ਨੂੰ ਤੁਸੀਂ ਪੰਜਾਬੀ 'ਚ ਦੇਖੋਗੇ ਤਾਂ ਬਦਮਾਸ਼ ਉਸ ਦਾ ਡਿਕਸ਼ਨਰੀ ਮੀਨਿੰਗ ਨਿਕਲਦਾ। ਦੂਸਰੇ ਪਾਸੇ ਕੁਛ ਉਹ ਚਿਹਰੇ ਜਿਨ੍ਹਾਂ ਨੇ ਕੌਨਸਟੈਂਟਲੀ ਸਟਰਗਲ ਕੀਤੀ ਗੱਲ ਨੂੰ ਅੱਗੇ ਲਿਆਉਣ ਲਈ, ਔਰ ਫਿਰ ਉਹ ਜਿਨ੍ਹਾਂ ਨੇ ਅੱਡੀ ਗੱਡ ਕੇ ਇਸ ਦੇ ਉੱਤੇ ਸਟੈਂਡ ਲਿਆ। ਜਸਟਿਨ ਟਰੂਡੋ ਦੀ ਗੱਲ ਕਰਕੇ ਅਸੀਂ ਹਟੇ ਹਾਂ ਪਿਛਲੇ ਆਪਣੇ ਲੀਡ ਸੈਗਮੈਂਟ ਦੇ ਵਿੱਚ। ਔਰ ਦੂਸਰਾ ਚਿਹਰਾ ਔਰ ਜਿਹੜਾ ਇੱਕ ਬਹੁਤ ਅਹਿਮੀਅਤ ਦੇ ਨਾਲ ਔਰ ਫਖਰ ਦੇ ਨਾਲ ਜਿਸ ਨੌਜਵਾਨ ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਬੇਸ਼ੱਕ ਜਦੋਂ ਅਸੀਂ ਜਗਮੀਤ ਸਿੰਘ ਉਹਨਾਂ ਦਾ ਜਿਹੜੇ ਕਿ ਇੱਕ ਕ੍ਰਿਮੀਨਲ ਕੇਸਿਸ ਲੜਨ ਵਾਲੇ ਬੜੇ ਪ੍ਰੋਮੀਨੈਂਟ ਲਾਇਰ ਨੇ, ਅਟਰਨੀ ਨੇ, ਆਪਣੇ ਕਾਲਜ ਯੂਨੀਵਰਸਿਟੀ ਡੇਜ਼ ਦੇ ਵਿੱਚ ਉਹਨਾਂ ਨੇ ਬਲੈਕ ਬੈਲਟ ਜਿੱਤੀ ਹੋਈ ਹੈ, ਫਿਜ਼ੀਕਲੀ ਵੀ ਬਿਲਕੁਲ ਫਿਟ। ਔਰ ਉਸ ਪੀਰੀਅਡ 'ਚ ਵੀ ਇਹ ਜਦੋਂ ਕਿ ਜਿਸ ਜ਼ਮਾਨੇ 'ਚ ਇਹ ਪੜ੍ਹ ਰਹੇ ਸੀ, ਜਿਸ ਕਿਸਮ ਦੀ ਬੌਸਿਜ਼ਮ ਔਰ ਬੁਲਿੰਗ ਔਰ ਦੂਸਰੇ ਸੀ, ਇਹ ਭਰਾ ਨੋਨ ਸੀ ਕੁੱਟ ਕੱਟ ਕੇ ਆਉਣ 'ਚ ਜਿਹੜੇ ਵੀ ਬੁਲਿੰਗ ਕਰਨ ਵਾਲੇ। ਔਰ ਜਦੋਂ ਸਿੱਖੀ ਵੱਲ ਪੂਰੀ ਤੌਰ 'ਤੇ ਮੁੜੇ, ਅੰਮ੍ਰਿਤਧਾਰੀ ਜੀਵਨ ਦੀ ਸ਼ੁਰੂਆਤ ਹੋਈ, ਜਿਵੇਂ ਉਹਨਾਂ ਨੇ ਇੱਕ ਕੈਨੇਡੀਅਨ ਬੌਰਨ ਹੁੰਦਿਆਂ ਸਿੱਖੀ ਦੀ ਫਿਲਾਸਫੀ ਨੂੰ ਚੰਗੀ ਤਰ੍ਹਾਂ ਸਮਝਿਆ, ਅੰਮ੍ਰਿਤਧਾਰੀ ਬਾਣੇ ਦੇ ਵਿੱਚ ਦੁਮਾਲਾ ਸਜਾਇਆ, ਜਿਹੜਾ ਉਹਨਾਂ ਦਾ ਅੱਡ ਮੈਚਿੰਗ ਇੱਕ ਫੈਸ਼ਨ ਸਟੇਟਮੈਂਟ ਵੀ ਬਣ ਜਾਂਦੀ ਹੈ, ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀ ਡਰੈਸਿੰਗ ਹੁੰਦੀ ਹੈ, ਕਿਉਂਕਿ ਬਿਲਕੁਲ ਫਿਜ਼ੀਕਲੀ ਫਿਟ ਵੀ ਔਰ ਪੂਰੇ ਕੌਨਫੀਡੈਂਸ ਨਾਲ ਗੱਲ ਕਰਨ ਦਾ ਅੰਦਾਜ਼। ਸੋ ਇਹ ਉਹਨਾਂ ਦਾ, ਔਰ ਉਹਨਾਂ ਨੇ ਇਕੱਲਾ ਇਹੀ ਨਹੀਂ, ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜਾ ਪ੍ਰਭਾਵ ਇੰਡੀਅਨ ਸਿਸਟਮ ਵੱਲੋਂ ਜਾਂ ਐਸ ਜੈਸ਼ੰਕਰ ਵਰਗੇ ਜਿਨ੍ਹਾਂ ਦੇ ਮੂੰਹ 'ਤੇ ਇਸ ਵੇਲੇ ਕਰੋਨਿਕ ਕੌਨਸਟੀਪੇਸ਼ਨ ਦੇ ਨਾਲ ਮੂੰਹ 'ਤੇ ਇਵੇਂ ਬੁੱਲਾਂ 'ਤੇ ਸਿਕਰੀ ਜੰਮੀ ਹੋਈ, ਔਰ ਇਵੇਂ ਲੱਗਦਾ ਜਿਵੇਂ ਗੱਲਾਂ ਦੇ ਉੱਤੇ ਐਗਜ਼ੀਮਾ ਹੋਣ ਵਾਲਾ ਕੋੜ, ਜਿਵੇਂ ਸਕਿਨ ਨੂੰ ਹੁੰਦਾ, ਇਵੇਂ ਦੀ ਉਹਦੀ ਸ਼ਕਲ ਬਣੀ ਹੋਈ ਐਸ ਜੈਸ਼ੰਕਰ ਦੀ। ਪਰ ਸਿੱਖ ਤਾਂ ਕੈਨੇਡਾ ਦੀ ਸਾਰੀ ਪਾਪੂਲੇਸ਼ਨ ਦਾ 2% ਨੇ, ਵੱਧ ਤੋਂ ਵੱਧ 2.5% ਹੋਣਗੇ। ਔਰ ਇਸ ਸਭ ਦੇ ਬਾਵਜੂਦ ਜਿਹੜੀ ਥਾਂ ਸਿੱਖਾਂ ਨੇ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਬਣਾਈ, ਔਰ ਜਿਵੇਂ ਫਰਕ ਇੰਨਾ ਹੈ ਕਿ ਵੀ ਜੋ ਨੈਰੇਟਿਵ ਸਿੱਖਾਂ ਦਾ ਬਣਾ ਕੇ ਇੰਡੀਅਨ ਸਿਸਟਮ ਕੈਨੇਡਾ 'ਚ ਸਿੱਖਾਂ ਨੂੰ ਬਦਨਾਮ ਕਰਨ ਲਈ ਪਿਛਲੀਆਂ 4 ਦਹਾਈਆਂ ਨਹੀਂ 5 ਦਹਾਈਆਂ ਤੋਂ ਲੇਟ 70s, ਕਿਉਂਕਿ ਮੇਰਾ ਧਿਆਨ ਇੱਕਦਮ ਸੌਫਟ ਟਾਰਗੇਟ ਵੱਲ ਜਾਂਦਾ ਹੈ ਕਿ 70s ਦੇ ਵਿੱਚ ਹੀ ਕਿਵੇਂ ਇੰਡੀਅਨ ਏਜੰਸੀਆਂ ਦੀ ਪ੍ਰੈਜ਼ੈਂਸ, ਪੀਪ ਗੁਰਦੁਆਰਾ, ਔਰ ਫਿਰ ਅਸੀਂ 80ਵੇਂ ਤੱਕ ਪਹੁੰਚਦੇ ਹਾਂ। ਇੱਕ ਵਾਰ ਇੱਕ ਵੱਡਾ ਕੇਸ 82 ਦਾ 83 ਦੀ ਗੱਲ ਹੈ ਕਿ ਵੋਟ ਰਾਹੀਂ ਸਿੱਖ ਕਿੰਨੇ ਆਏ ਸੀ ਔਰ ਉਹਨਾਂ ਨੂੰ ਉਤਰਨ ਨਹੀਂ ਸੀ ਦਿੱਤਾ ਜਾ ਰਿਹਾ, ਕਿਵੇਂ ਕੈਨੇਡਾ ਦੇ ਸਿੱਖਾਂ ਨੇ ਜਿਹੜਾ ਉਹ ਪਰਸਨਲ ਜਾਮਨੀ ਦੇ ਕੇ ਉਹਨਾਂ ਨੂੰ ਛਡਾਇਆ ਸੀ। ਉਹਨਾਂ ਜ਼ਮਾਨਿਆਂ 'ਚ ਹਾਲਾਂ ਸੰਤ ਪਿੰਡਾਂ ਵਾਲੇ ਗੁਰੂ ਨਾਨਕ ਨਿਵਾਸ ਦੀ ਛੱਤ 'ਤੇ ਹੁੰਦੇ ਸੀ, ਔਰ ਉਦੋਂ ਇਹ ਚਰਚਾ ਸੀ ਬਹੁਤ ਸਾਰੀ ਕਿ ਜੀ ਕੀ ਹੈ। ਸੋ ਉਦੋਂ ਹੀ ਇੰਡੀਅਨ ਸਿਸਟਮ ਜਿਹੜਾ ਹੈ ਉਹ ਪੂਰਾ ਐਕਟਿਵ ਹੋ ਚੁੱਕਾ ਸੀ, ਔਰ ਕੈਨੇਡਾ ਨੂੰ ਪੂਰ ਲਾਈਟ ਦੇ ਵਿੱਚ ਪੇਸ਼ ਕਰਨ ਦਾ
ਤੇ ਜੂਨ 84 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵਿਦਨ 1 ਈਅਰ ਉਹਨਾਂ ਨੇ ਕਨਿਸ਼ਕਾ ਕਾਂਡ ਵਰਗਾ ਘਿਨਾਉਣਾ ਕਾਂਡ, ਜਿਹਦੇ 'ਚ 329 ਬੇਗੁਨਾਹ ਮੁਸਾਫਰ ਮਾਰੇ ਗਏ, ਉਹਨਾਂ ਦਾ ਕਰੂ ਵੀ ਜਿਹੜਾ ਸੀ ਨਾਲ ਉਹ ਗਿਆ ਜ਼ਾਹਰ ਹੈ, ਉਹਨਾਂ 'ਚ ਵੀ ਉਹਨਾਂ ਦਾ ਇੱਕ ਪਾਇਲਟ ਸਰਦਾਰ ਸੀ, ਭਿੰਡਰ ਕਰਕੇ ਲਾਸਟ ਨੇਮ ਸੀ ਉਹਨਾਂ ਦਾ। ਸੋ ਉਸ ਸਾਰੇ ਦੇ ਬਾਵਜੂਦ ਕਿਵੇਂ ਇਹਨਾਂ ਨੇ ਫਿਰ ਸਮੁੱਚੀ ਸਿੱਖ ਕੌਮ ਦਾ ਟਰਾਇਲ ਕੀਤਾ ਡਿਊਰਿੰਗ ਦਾ ਟਰਾਇਲ 'ਚ ਤੋਂ ਬਾਅਦ ਤਾਂ ਜਿਹੜੀ ਆ ਐਕਵਿਟ ਹੋਏ, ਲੇਕਿਨ ਇਹਨਾਂ ਨੇ ਉਸ ਸਾਰੇ ਪੀਰੀਅਡ 'ਚ ਸਿੱਖਾਂ ਨੂੰ ਇੰਨਾ ਕੁ ਬਦਨਾਮ ਇੰਟਰਨੈਸ਼ਨਲੀ ਕੀਤਾ ਕਿ ਖਾਲਿਸਤਾਨ ਦੀ ਮੂਵਮੈਂਟ ਇੱਕ ਝਟਕੇ ਨਾਲ ਇਸ ਕਨਿਸ਼ਕਾ ਦੀ ਵਜ੍ਹਾ ਕਰਕੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤੀ, ਦਹਿਸ਼ਤਗਰਦੀ। ਇਸੇ ਪੀਰੀਅਡ 'ਚ ਕੱਲਾ ਉਹਨਾਂ ਨੇ ਜੂਨ 84 ਤਾਂ ਜੋ ਕੀਤਾ ਹੀ ਸੀ, ਜੋ ਨਵੰਬਰ 84 'ਚ ਕੀਤਾ ਉਹਨੂੰ ਕਦੇ ਦੁਨੀਆ ਦੇ ਸਾਹਮਣੇ ਨਹੀਂ ਆਣ ਦਿੱਤਾ। ਔਰ ਉਹ ਸਾਰੇ ਨੂੰ ਜਿਹੜਾ ਉਹ ਦੰਗੇ ਕਹਿ ਕੇ ਕਿ ਜੀ ਇਹ ਵਾਪਸੀ। ਔਰ ਇਹ ਵੀ ਮੈਂ ਜਦੋਂ ਗੱਲ ਜਗਮੀਤ ਸਿੰਘ NDP ਪਾਰਟੀ ਦੇ ਜਿਹੜੇ ਲੀਡਰ ਨੇ ਬੇਬਾਕ ਤੌਰ ਦੇ ਉੱਤੇ ਪਹਿਲੇ ਦਿਨ ਤੋਂ ਸਿੱਖ ਹੱਕਾਂ ਦੀ ਗੱਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ, ਔਰ ਕੱਲਾ ਸਿੱਖ ਤਾਂ 2% ਨੇ, ਉਹਨਾਂ ਦੇ ਆਪਣੇ ਹਲਕੇ 'ਚ ਵੀ ਉਹ ਸ਼੍ਰੀਲੰਕਾ ਦੇ ਤਮਰਾਂ ਦੀ ਆਵਾਜ਼ ਵੀ ਨੇ। ਹੁਣ ਫਲਸਤੀਨ ਦੇ ਮੁੱਦੇ 'ਤੇ ਵੀ ਉਹਨਾਂ ਨੇ ਭਾਵੇਂ ਉਹਨੂੰ ਡਿਲਿਊਟ ਕਰ ਦਿੱਤਾ ਗਿਆ ਮਤੇ ਨੂੰ, ਫਲਸਤੀਨੀਆਂ ਦਾ ਅੱਡ ਮੁਲਕ ਬਣਾਉਣ ਦਾ ਮਤਾ ਵੀ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ, ਔਰ ਇਸ ਵੇਲੇ ਉਸ ਇਫੈਕਟਿਵ ਪੋਜੀਸ਼ਨ 'ਚ ਨੇ ਕਿਉਂਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਹੈ ਉਹਨਾਂ ਦੀ ਪਾਰਟੀ ਕੋਲ, ਔਰ NDP ਦੇ ਰਾਹੀਂ। ਔਰ ਕੱਲਾ ਇਹੀ ਨਹੀਂ, ਹੁਣ ਇੱਥੇ ਜੇ ਅਸੀਂ ਦੰਦਾਂ ਦਾ ਕੁਛ ਕਰਨਾ ਹੈ ਤੇ ਡੈਂਟਲ ਇੰਸ਼ੋਰੈਂਸ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਪਰ ਇਹ ਜਗਮੀਤ ਸਿੰਘ ਦਾ ਐਫਰਟ ਸੀ, ਇਸ ਲਈ ਉਹ ਆਮ ਕੈਨੇਡੀਅਨਸ ਦੇ ਵਿੱਚ ਵੀ ਪਪੂਲਰ ਨੇ ਕਿ ਉਹਨਾਂ ਨੇ ਆਪਣੇ ਇਸ ਪੀਰੀਅਡ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਦੂਸਰੀ ਇੰਸ਼ੋਰੈਂਸ, ਕਿਉਂਕਿ ਉਹ ਤਾਂ ਕੈਨੇਡਾ 'ਚ ਫ੍ਰੀ ਹੈ, ਜਾਂ ਉਹ ਤੁਸੀਂ ਡੈਂਟਲ ਇੰਸ਼ੋਰੈਂਸ ਵੀ ਉਹਦਾ ਹਿੱਸਾ ਬਣਾਇਆ। ਸੋ ਜਿਹੜੇ ਕੈਨੇਡਾ ਦੇ ਲੋਕ ਨੇ, ਹੁਣ ਮੈਂ ਸਮਝਦਾ ਵੀ ਅਮਰੀਕਾ ਵਾਲੇ ਵੀ ਕੋਈ ਬਹਾਨਾ ਬਣਾ ਕੇ ਕੈਨੇਡਾ 'ਚ ਹੀ ਦੰਦ ਕਢਾਉਣ ਜਾਇਆ ਕਰਨ ਜੇ ਉੱਥੇ ਡਿਊਲ ਸਿਟੀਜ਼ਨਸ਼ਿਪ ਜਿਨ੍ਹਾਂ ਦੇ ਕੋਲ ਹੈ। ਸੋ ਮਤਲਬ ਇਹ ਹੈ ਵੀ ਜਗਮੀਤ ਸਿੰਘ ਜਿਹੜਾ ਹੈ ਉਹ ਬਹੁਤ ਸਜਗ ਤੌਰ ਦੇ ਉੱਤੇ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹਨਾਂ ਨੂੰ ਪਰਨਾਇਆ ਹੋਇਆ। ਔਰ ਇੱਥੇ ਵੀ ਜਦੋਂ TV 84 ਦਾ ਗਾਲਾ ਉਸ ਪਾਰਟਿਸਪੇਸ਼ਨ ਲਈ ਆਏ ਤੇ ਉਦੋਂ ਉਹਨਾਂ ਨੇ ਜਿਹੜੀ ਟੈਕਸੀ ਹੈ, ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਹੈ ਕੀ ਸੀ, ਪਰ ਉਹਨਾਂ ਨੇ ਉਹ ਨਹੀਂ ਲਈ। ਉਹਨਾਂ ਨੇ ਕਿਹਾ ਨਹੀਂ ਇਹਦੇ ਤਾਂ ਅਸੀਂ ਖਿਲਾਫ, ਇਹ ਤਾਂ ਪੂਰਾ ਇੱਕ ਜਿਹੜਾ ਉਹ ਮਾਫੀਆ ਜਿਹੜਾ ਰਨ ਕਰਦਾ, ਅਸੀਂ ਇਸ ਰਾਹੀਂ ਜਾ। ਸੋ ਮਤਲਬ ਇਹ ਉਹਨਾਂ ਨੂੰ ਇਸ ਗੱਲ ਦਾ ਖਿਆਲ ਸੀ ਕਿ ਵੀ ਜਿਹੜੀ ਮੁੱਦੇ ਦੇ ਉੱਤੇ ਉਹਨਾਂ ਨੇ ਉੱਥੇ ਸਟੈਂਡ ਲਿਆ ਹੋਇਆ, ਅਮਰੀਕਾ ਜਾ ਕੇ ਨਿਊਯਾਰਕ 'ਚ ਇਹ ਨਾ ਲੱਗੇ ਕਿ ਵੀ ਇਹ ਤਾਂ ਉਹਨਾਂ ਨੂੰ ਐਂਡੋਰਸ ਕਰ ਰਹੇ ਨੇ। ਜਿਵੇਂ ਸਾਡੇ ਬਹੁਤ ਵਾਰ ਅਸੀਂ ਵੀ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਵੀ ਖਾਣ ਲੱਗੇ ਅਸੀਂ ਇੰਡੀਅਨ ਰੈਸਟੋਰੈਂਟ 'ਚ ਚਲੇ ਜਾਂਦੇ ਹਾਂ, ਇਸ ਗੱਲ ਨੂੰ ਅਵੋਇਡ ਕਰਨਾ ਚਾਹੀਦਾ। ਔਰ ਇਸ ਗੱਲ ਨੂੰ ਜਿਵੇਂ ਕੁਛ ਚੀਜ਼ਾਂ ਕਾਮਨਰ ਹੁੰਦੀਆਂ, ਜਿਵੇਂ ਪਰਮਜੀਤ ਸਿੰਘ ਮੰਡ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਵੀ ਜਦੋਂ ਤੁਸੀਂ ਜਾਂਦੇ ਹੋ ਇਹ ਕਿਉਂ ਕਹਿੰਦੇ ਹੋ ਕਿ ਜੀ ਇਹ ਅਸੀਂ ਇੰਡੀਆ ਚੱਲੇ ਆ ਜਾਂ ਇੰਡੀਆ ਤੋਂ ਆਏ ਆ, ਜੇ ਖਾਲਿਸਤਾਨ ਨਹੀਂ ਵੀ ਕਹਿ ਸਕਦੇ ਪੰਜਾਬ ਹੀ ਕਹਿ ਦਿਓ। ਔਰ ਇੱਕ ਜ਼ਮਾਨਾ ਸੀ ਦੇਸ਼ ਕਹਿੰਦੇ ਸੀ, ਅਸੀਂ ਦੇਸ਼ ਚੱਲੇ, ਦੇਸ਼ ਦਾ ਮਤਲਬ ਦੇਸ਼ ਪੰਜਾਬ। ਸੋ ਕਈ ਵਾਰੀ ਨਿੱਕੀਆਂ ਚੀਜ਼ਾਂ ਤੋਂ ਤੁਹਾਡਾ ਓਵਰਆਲ ਹੁੰਦਾ। ਔਰ ਜਿਹੜਾ ਜਗਮੀਤ ਸਿੰਘ ਨੇ ਜਦੋਂ ਉਹ ਅਸੈਂਬਲੀ ਦੇ ਮੈਂਬਰ ਬਣੇ, ਓਨਟਾਰੀਓ ਦੇ ਮੈਂਬਰ, MPP ਉਹ ਕਹਿੰਦੇ ਨੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਔਰ ਇਹ ਉਹਨਾਂ ਦੀ ਹਿੰਮਤ ਸੀ ਜਗਮੀਤ ਸਿੰਘ ਦੀ ਕਿ ਉਹਨਾਂ ਨੇ ਉੱਥੋਂ ਹੀ ਕੰਮ ਸ਼ੁਰੂ ਕੀਤਾ ਜਿੱਥੇ ਜ਼ਰੂਰੀ ਸੀ ਕਿ ਨਵੰਬਰ ਦੀ ਸਿੱਖ ਨਸਲਕੁਸ਼ੀ ਨੂੰ ਜਿਹੜਾ ਉਹ ਓਨਟਾਰੀਓ ਪਾਰਲੀਮੈਂਟ ਵੱਲੋਂ, ਅਸੈਂਬਲੀ ਵੱਲੋਂ ਮਾਨਤਾ ਦਵਾਈ ਜਾਏ। ਹਾਲਾਂ ਉਹਨਾਂ ਦੀ ਪਾਰਟੀ ਦੀ ਕਿਉਂਕਿ ਹਕੂਮਤ ਤਾਂ ਨਹੀਂ ਸੀ, ਹਕੂਮਤ ਤਾਂ ਲਿਬਰਲ ਦੀ ਸੀ, ਔਰ ਦੂਜਾ ਉਹ ਪਹਿਲੀ ਵਾਰ ਜਦੋਂ ਉਹਨਾਂ ਨੇ ਐਫਰਟ ਕੀਤਾ ਨਹੀਂ ਕਾਮਯਾਬ ਹੋਇਆ। ਫਿਰ ਉਹਨਾਂ ਨੇ ਇੰਨੀ ਸਿਆਣਪ ਦੇ ਨਾਲ, ਉਹ NDP 'ਚ ਬੈਠੇ ਸੀ, ਉਹਨਾਂ ਨੇ ਆਪ ਕ੍ਰੈਡਿਟ ਨਹੀਂ ਲਿਆ। ਗੁਰਬਖਸ਼ ਸਿੰਘ ਮੱਲੀ ਜਿਨ੍ਹਾਂ ਦੀ ਡਾਟਰ ਜਿਹੜੀ ਹੈ ਉਹ ਮੈਂਬਰ ਸੀ ਪ੍ਰੋਵਿੰਸ਼ੀਅਲ ਅਸੈਂਬਲੀ ਦੀ, ਔਰ ਉਹਦੇ ਰਾਹੀਂ ਮਤਾ ਪੇਸ਼ ਕਰਵਾਇਆ। ਕੁਝ ਕੰਜ਼ਰਵੇਟਿਵਸ ਨੂੰ ਪਹਿਲਾਂ ਹੀ ਕਨਵਿੰਸ ਕੀਤਾ ਹੋਇਆ ਸੀ, NDP ਦੇ ਮੈਂਬਰ ਇਨ ਸਟਰੈਂਥ ਸੀ, ਔਰ ਓਨਟਾਰੀਓ ਅਸੈਂਬਲੀ ਦੇ ਵਿੱਚ ਪਾਸ ਹੋ ਗਿਆ ਕਿ ਨਵੰਬਰ 84। ਇਹ ਬਹੁਤ ਵੱਡੀ ਗੱਲ ਸੀ। ਉਸ ਤੋਂ ਬਾਅਦ ਇੱਕ ਪੂਰੀ ਵੇਵ ਚੱਲੀ। ਅੱਜ ਅਮਰੀਕਾ ਦੀਆਂ 10 ਤੋਂ ਜ਼ਿਆਦਾ ਸਟੇਟਾਂ ਦੇ ਵਿੱਚ ਇਸ ਨੂੰ ਮਾਨਤਾ ਹੈ ਨਵੰਬਰ 84 ਨੂੰ। ਕਿੰਨੇ ਸਿਟੀਜ਼ ਨੇ ਪ੍ਰੋਕਲੇਮੇਸ਼ਨਸ ਦਿੱਤੀਆਂ, ਕਿਸ ਲੈਵਲ ਦੇ ਉੱਤੇ, ਔਰ ਨਾਲ ਦੀ ਨਾਲ ਸਿੱਖਸ ਫਾਰ ਜਸਟਿਸ ਨੇ ਉਸ ਪੀਰੀਅਡ ਦੇ ਵਿੱਚ ਬੜੀ ਇਸ ਦੇ ਉੱਤੇ ਇਫੈਕਟਿਵ ਲੌਬੀ ਕੀਤੀ ਕਿ ਇਹਨੂੰ ਦੰਗੇ ਕਹਿਣਾ ਬੰਦ ਕਰੋ। ਈਵਨ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਤੋਂ ਵੀ ਇਹ ਜਿਹੜਾ ਆਦੇਸ਼ ਆ ਗਿਆ ਕਿ ਭਾਈ ਇਹਨਾਂ ਨੂੰ ਦੰਗੇ ਨਾ ਕਿਹਾ। ਹੁਣ ਅੱਜ ਕੁਛ ਇੱਕ ਨੂੰ ਛੱਡ ਕੇ ਜਿਨ੍ਹਾਂ ਦੇ ਸ਼ਾਇਦ ਮੂੰਹ ਚੜਿਆ ਜਾਂ ਜਿਨ੍ਹਾਂ ਨੂੰ ਸ਼ਾਇਦ ਸਮਝ ਨਹੀਂ ਆਉਂਦੀ ਹੈ,
ਆਮ ਤੁਸੀਂ ਦੇਖੋਗੇ ਕਿ ਸਿੱਖ ਨਸਲਕੁਸ਼ੀ ਸਿੱਖ ਜਨ ਸੋ ਇਸ ਦੀ ਜੇ ਅਸੈਂਬਲੀ ਵਾਈਜ਼ ਕਹਿਣਾ ਹੋਏ ਔਰ ਓਨਟਾਰੀਓ ਔਰ ਹੁਣ ਵੀ ਜਗਮੀਤ ਸਿੰਘ ਬੇਸ਼ੱਕ ਆਉਣ ਵਾਲੇ ਪੀਰੀਅਡ 'ਚ ਨਜ਼ਰ ਆ ਰਿਹਾ ਵੀ ਸ਼ਾਇਦ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਬਣੇ ਪਰ ਜਿਹੜਾ ਬਹੁਤ ਵੱਡੀ ਮੁਹਿੰਮ ਜਗਮੀਤ ਸਿੰਘ ਨੇ ਸ਼ੁਰੂ ਕੀਤੀ ਹੈ ਕਿ ਜਾਣ ਤੋਂ ਪਹਿਲੇ ਇਸ ਕੈਨੇਡਾ ਦੀ ਪਾਰਲੀਮੈਂਟ ਵੱਲੋਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਿਆ ਜਾਏ ਔਰ ਉਹਨਾਂ ਨੇ ਜਦੋਂ ਸਰੀ ਨਗਰ ਕੀਰਤਨ 'ਚ ਗਏ 7 ਲੱਖ ਦੀ ਗੈਦਰਿੰਗ 'ਚ ਉੱਥੇ ਵੀ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ ਜੀ ਅਸੀਂ ਮਾਸ ਪਟੀਸ਼ਨ ਸ਼ੁਰੂ ਕੀਤੀ ਹੈ ਕੈਨੇਡਾ ਦੀ ਗਵਰਨਮੈਂਟ ਨੂੰ ਸਾਰੇ ਦਸਤਖਤ ਕਰੋ ਤਾਂ ਕਿ ਨਵੰਬਰ 84 ਨੂੰ ਕੈਨੇਡਾ ਜਿਹੜਾ ਉਹ ਨਸਲਕੁਸ਼ੀ ਮੰਨੇ ਔਰ ਈਵਨ ਕੱਲ ਵੀ ਅਸੀਂ ਇਹ ਦੇਖ ਰਹੇ ਸੀ ਜਗਮੀਤ ਸਿੰਘ ਨੇ ਐਡਰੈਸ ਵੀ ਕੀਤਾ ਔਰ ਐਡਰੈਸ 'ਚ ਬੜਾ ਫੋਕਸਡ ਐਡਰੈਸ ਸੀ ਪੂਰਾ ਫਤਿਹ ਬੁਲਾ ਕੇ ਚੜ੍ਹਦੀ ਕਲਾ ਕੌਮ ਦੀ ਹਰਦੀਪ ਸਿੰਘ ਨਿੱਜਰ ਦੀ ਗੱਲ ਪਰ ਉਹਨਾਂ ਨੇ ਆਪਣੀ ਜਿਹੜੀ ਗੱਲ ਉਹਨਾਂ ਨੇ ਕਿਹਾ ਜੀ ਫਲਾਂ ਥਾਂ ਲੱਗਿਆ ਬੂਥ ਤੁਸੀਂ ਦਸਤਖਤ ਕਰੋ ਔਰ ਕੈਨੇਡਾ ਗਵਰਨਮੈਂਟ ਦੇ ਉੱਤੇ ਦਬਾਅ ਬਣਾਓ ਕਿ ਵੀ ਇਹ ਜਿਹੜਾ ਇਹਨੂੰ ਜਿਹੜਾ ਨਸਲਕੁਸ਼ੀ ਐਲਾਨਿਆ ਜਾਏ ਔਰ ਇਹੀ ਇੱਕ ਗੋਲਡਨ ਅਪਰਚੁਨਿਟੀ ਹੈ ਜੇ ਇਸ ਵਾਰ ਮਿਸ ਹੋਇਆ ਫਿਰ ਪਤਾ ਨਹੀਂ ਕਦੋਂ ਤੱਕ ਜਾ ਕੇ ਦੁਬਾਰਾ ਮੂਵ ਹੋਏਗਾ ਹੁਣ ਈਵਨ ਜਦੋਂ ਹੀ ਔਰ ਇਸ ਗੱਲ ਦਾ ਧਿਆਨ ਰਹੇ ਕਿ ਅਜੇ ਤਾਂ ਕਿਉਂਕਿ ਫੈਕਟਸ ਅਨਰੇਵਲ ਹੋਣੇ ਨੇ ਇੰਡੀਅਨ ਏਜੰਸੀਆਂ ਨੇ ਜਿਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਸੀ ਉਹਨਾਂ ਦੇ ਵਿੱਚ ਜਗਮੀਤ ਸਿੰਘ ਵੀ ਇੱਕ ਪ੍ਰੋਮੀਨੈਂਟ ਨਾਮ ਸੀ ਔਰ ਇਹੀ ਕਾਰਨ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਹੀ ਉਹਨਾਂ ਨੂੰ ਐਕਸਟਰਾ ਸਿਕਿਉਰਿਟੀ ਘਰ ਬਾਹਰ ਦਫ਼ਤਰ ਇੱਧਰ ਉੱਧਰ ਸਾਰੇ ਪਾਸੇ ਜਿਹਦਾ ਭੇਦ ਬਾਅਦ ਦੇ ਵਿੱਚ ਖੁੱਲ੍ਹਿਆ ਕਿ ਭਾਈ ਉਹਨਾਂ ਨੂੰ ਵੀ ਜਿਹੜੇ ਨੇ ਉਹ ਨਿਸ਼ਾਨੇ 'ਤੇ ਸੀ ਔਰ ਹੁਣ ਵੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਵੀ ਉਹ ਬੜੀ ਬੇਬਾਕੀ ਦੇ ਨਾਲ ਆਪਣੀ ਗੱਲ ਨੂੰ ਅੱਗੇ ਤੋਰ ਰਹੇ ਨੇ ਔਰ ਉਹਨਾਂ ਨੇ ਈਵਨ ਜਿਹੜਾ ਇਸ ਮੌਕੇ ਦੇ ਉੱਤੇ ਜਦੋਂ ਕਿ ਹਾਲਾਂ RCMP ਦੀ ਬਰੀਫਿੰਗ ਦੇ ਵਿੱਚ ਉਹਨਾਂ ਨੇ ਇਹ ਤਾਂ ਕਿਹਾ ਕਿ ਵੀ ਇਹ ਅਜੇ ਪਹਿਲੀਆਂ ਗ੍ਰਿਫਤਾਰੀਆਂ ਨੇ ਗੱਲ ਅੱਗੇ ਜਾਏਗੀ ਪਰ ਜਗਮੀਤ ਸਿੰਘ ਹੋਰਾਂ ਨੇ ਬਿਲਕੁਲ ਕਲੀਅਰਲੀ ਇਸ ਦੇ ਉੱਤੇ ਨਾਲ ਦੀ ਨਾਲ ਸਟੇਟਮੈਂਟ ਦਿੱਤੀ ਉਹਨਾਂ ਨੇ ਜਿਹੜਾ ਟਵੀਟ ਕੀਤਾ ਐਕਸ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ ਉਹਨਾਂ ਨੇ ਕਿਹਾ ਦਾ ਇੰਡੀਅਨ ਗਵਰਨਮੈਂਟ ਹਾਇਰਡ ਅਸੈਸਿਨਸ ਟੂ ਮਰਡਰ ਏ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਸੋਇਲ ਹੁਣ ਜਗਮੀਤ ਸਿੰਘ ਨੂੰ ਜਦੋਂ ਪਿਛਲੇ ਵਰ੍ਹਿਆਂ 'ਚ ਭਾਰਤ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੇ ਵੀਜ਼ਾ ਨਹੀਂ ਸੀ ਦਿੱਤਾ ਔਰ ਇੱਥੇ ਵੀ ਆਪਣੀ ਪ੍ਰੈਜੈਂਟੇਸ਼ਨ 'ਚ TV 84 ਦੇ ਸਾਡੇ ਹਾਲ 'ਚ ਵੀ ਜਗਮੀਤ ਸਿੰਘ ਨੇ ਕਿਹਾ ਸੀ ਕਿ ਵੀ ਮੈਨੂੰ ਸੱਦ ਕੇ ਕੌਂਸੂਲੇਟ ਨੇ ਦੂਜੇ ਨੇ ਕਿਹਾ ਕਿ ਜੀ ਤੁਸੀਂ ਹਿਊਮਨ ਰਾਈਟਸ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਛੱਡ ਦਿਓ ਤੇ ਤੁਸੀਂ ਵੀਜ਼ਾ ਸੀ ਉਹਨਾਂ ਨੇ ਕਿਹਾ ਜੀ ਵੀ ਆਪਣੇ ਕੋਲ ਰੱਖੋ ਮੈਂ ਤਾਂ ਚਾਰਟਰ ਆਫ ਰਾਈਟਸ ਜੋ ਹੱਕ ਦਿੱਤੇ ਹੋਏ ਨੇ ਮੈਂ ਤਾਂ ਉਹਦੇ ਮੁਤਾਬਕ ਗੱਲ ਕਰਦਾ ਵੀ ਜੇ ਅਸੀਂ ਆਪਣੇ ਮੁਲਕ ਦੇ ਵਿੱਚ ਫ੍ਰੈਂਚ ਲੋਕਾਂ ਨੂੰ ਇਹ ਹੱਕ ਦਿੰਦੇ ਹਾਂ ਕਿਊਬੈਕ ਦੇ ਵਿੱਚ ਕਿ ਉਹ ਰੈਫਰੈਂਡਮ ਦੇ ਰਾਹੀਂ ਕੈਨੇਡਾ ਨਾਲ ਰਹਿਣਾ ਜਾਂ ਨਹੀਂ ਰਹਿਣਾ ਇਹਦਾ ਡਿਸੀਜਨ ਤਾਂ ਮੈਂ ਜਿਹੜਾ ਇਹ ਮੁੱਢਲਾ ਹੱਕ ਹੈ ਔਰ ਉਹਨੇ ਜਗਮੀਤ ਸਿੰਘ ਨੇ ਕਿਹਾ ਦਾ ਇੰਡੀਅਨ ਗਵਰਨਮੈਂਟ hired assassins to murder a Canadian citizen on Canadian soil at a place of worship ਕੱਲਾ ਇਹੀ ਨਹੀਂ ਕੈਨੇਡੀਅਨ ਸਿਟੀਜ਼ਨ ਇਹ ਹੋਰ ਵੀ ਜਿਹੜਾ ਗੋਰੀ ਮਰਡਰ ਹੈ ਕਿ ਜਿੱਥੇ ਧਾਰਮਿਕ ਥਾਂ ਗੁਰਦੁਆਰੇ ਦੇ ਪਾਰਕਿੰਗ ਲੋਟ ਦੇ ਵਿੱਚ ਮਾਰਿਆ ਗਿਆ ਟੁਡੇ 3 arrests were made let me be clear any Indian agent or state actor that ordered planned or carried out this murder must be exposed and met with the full force of Canadian law ਕਿ ਵੀ ਇਹ ਕੋਈ ਮਾਫੀ ਨਹੀਂ ਹੈ ਇਹਨੂੰ ਅਸੀਂ ਬਿਲਕੁਲ ਕਲੀਅਰ ਕਰਦੇ ਹਾਂ ਜਿਹਨੇ ਵੀ ਆਰਡਰ ਕੀਤਾ ਪਲਾਨ ਕੀਤਾ ਕੈਰੀ ਆਊਟ ਕੀਤਾ ਉਹਨੂੰ ਪੂਰਾ ਐਕਸਪੋਜ਼ ਕਰੋ ਔਰ ਫਾਰ ਕੈਨੇਡਾ ਡੈਮੋਕ੍ਰੇਸੀ ਐਂਡ ਫ੍ਰੀ ਸਪੀਚ ਦੇਅਰ ਮਸਟ ਬੀ ਜਸਟਿਸ ਫਾਰ ਹਰਦੀਪ ਸਿੰਘ ਨਿੱਜਰ ਹੁਣ ਇਹ ਇਸ ਦੇ ਉੱਤੇ ਜਿਹੜਾ ਚੀਕਾਂ ਪਈਆਂ ਇੰਡੀਅਨ ਮੀਡੀਆ 'ਚ ਵੀ ਈਵਨ ਦਾ ਹਿੰਦੂ ਅਖਬਾਰ PTI ਕਿਉਂਕਿ ANI ਜਿਹੜਾ ਮਾਊਥ ਪੀਸ ਹੈ ਰਾਹ ਦਾ ਉਹਨੇ ਹੀ ਇਸ ਸਟੋਰੀ ਨੂੰ ਕੱਢਿਆ ਨਿੱਜਰ ਕਿਲਿੰਗ ਕੈਨੇਡੀਅਨ ਪੋਲੀਟੀਸ਼ੀਅਨ ਜਗਮੀਤ ਸਿੰਘ ਅਲੈਜਿਸ ਇੰਡੀਆ ਹੈਂਡ ਇਨ ਹਰਦੀਪ ਸਿੰਘ ਨਿੱਜਰਸ ਮਰਡਰ ਕੈਨੇਡੀਅਨ ਪੁਲਿਸ ਅਰੈਸਟਡ 3 ਇੰਡੀਅਨ ਨੈਸ਼ਨਲਸ ਫॉर ਕਿਲਿੰਗ ਹਰਦੀਪ ਸਿੰਘ ਨਿੱਜਰ ਔਰ ਇਹ ਸਾਰੇ ਦੇ ਉੱਤੇ ਜਿਵੇਂ ਅਸੀਂ ਕਿਹਾ ਹੀ ਹੈ ਵੀ ਇੰਡੀਆ ਕਿਵੇਂ ਬੈਕ ਫੁੱਟ ਤੇ ਹੈ ਔਨ ਦਾ ਰਨ ਹੈ ਔਰ S ਜੈਸ਼ੰਕਰ ਨੇ ਕਿਹਾ ਕੈਨੇਡਾ ਇਨਸੀਡੈਂਟਸ ਓਵਰ ਕਿਲਿੰਗ ਆਫ 6 ਸੈਪਰੇਟਿਸਟ ਹਰਦੀਪ ਸਿੰਘ ਨਿੱਜਰ ਮੋਸਟਲੀ ਡਿਊ ਟੂ ਇੰਟਰਨਲ ਪੋਲਿਟਿਕਸ ਕਿ ਅੰਦਰੂਨੀ ਸਿਆਸਤ ਹੈ ਨਾਲ ਉਹਨੇ ਕਿਹਾ ਜੀ ਅਸੀਂ ਅਜੇ ਅਵੇਟ ਕਰ ਰਹੇ ਹਾਂ ਉਹਨਾਂ ਦੀ ਡੀਟੇਲ ਔਰ ਦੂਜੇ ਔਰ ਹੁਣ ਕਿਉਂਕਿ ਵਿਦ ਇਨ ਇੰਡੀਆ ਚੋਣ ਮਾਹੌਲ ਹੈ
ਔਰ ਇਹ ਆ ਰਿਹਾ ਵੀ ਇਹ ਤਾਂ ਵਿਸ਼ਵ ਗੁਰੂ ਬਣਨ ਚੱਲੇ ਸੀ, ਇਹ ਤਾਂ ਜੁੱਤੀਆਂ ਕੈਨੇਡਾ ਤੋਂ ਵੀ ਪੈ ਰਹੀਆਂ, ਅਮਰੀਕਾ ਤੋਂ ਵੀ ਪੈ ਰਹੀਆਂ। ਔਰ ਇਹੀ ਜਿਹੜਾ ਕਰੋਨਿਕ ਕੌਨਸਟੀਪੇਸ਼ਨ ਦਾ ਸ਼ਿਕਾਰ, ਮੂੰਹ ਦੇ ਉੱਤੇ ਜਿਹੜਾ ਐਗਜ਼ੀਮਾ ਵਰਗੇ ਸਿੰਪਟਮ ਵਾਲਾ ਐਸ ਜੈ ਸ਼ੰਕਰ ਹੈ, ਉਹ ਨਾਲ ਦੀ ਨਾਲ ਕਹਿ ਰਿਹਾ ਮੈਨੀ ਨੇਸ਼ਨਸ ਨਾਓ ਸੀਕਿੰਗ friendship with India. Mr. Jaishankar stressed that despite conflicts elsewhere, India could collaborate with all countries on various fronts to advance its national interest, emphasizing the principle of sabka saath, sabka vikas. ਉਹਨੇ ਕਿਹਾ ਜੀ ਦੁਨੀਆ ਦੇ ਦੇਸ਼ ਤਰਲੋ ਮੱਛੀ ਹੋ ਰਹੇ ਨੇ ਵੀ ਅਸੀਂ ਭਾਰਤ ਦੇ ਨਾਲ ਕਿਵੇਂ ਯਾਰੀ ਕਰੀਏ। ਔਰ ਹੁਣ ਗੱਲ ਕੱਲੀ ਇਹ ਨਹੀਂ ਹੈ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਕੈਨੇਡਾ ਵਾਲੇ 'ਚ ਤਾਂ ਫਸ ਗਏ, ਹੁਣ ਇੱਕ ਡਿਸਟਰੈਕਸ਼ਨ ਵੀ ਕਰੋ। ਅੱਜ ਹੀ ਜਿਹੜਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਜਿਹੜਾ ਸੈਂਟਰ ਗਵਰਨਮੈਂਟ ਨੂੰ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਜਦੋਂ ਨਿਊਯਾਰਕ ਗਿਆ ਸੀ, ਇਹ ਰਿਚਮੰਡ ਹਿੱਲ ਗੁਰਦੁਆਰੇ 'ਚ ਨੇ ਖਾਲਿਸਤਾਨੀਆਂ ਦੇ ਨਾਲ ਮੀਟਿੰਗਾਂ ਕੀਤੀਆਂ, ਇਹਦੀ ਫੋਟੋ ਵੀ ਆਈ। ਔਰ ਇਸ ਨੇ ਜਿਹੜਾ ਉਹਨਾਂ ਤੋਂ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਲਏ ਕਿ ਜੀ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰੇਗਾ। ਔਰ 1.60 ਕਰੋੜ ਡਾਲਰ 16 ਮਿਲੀਅਨ ਡਾਲਰ ਸਿੱਖਾਂ ਨੇ ਦਿੱਤੇ ਕਿ ਵੀ ਇਹ ਜਿਹੜਾ ਉਹਨਾਂ ਨੇ ਸਿੱਖਸ ਫਾਰ ਜਸਟਿਸ ਦੇ ਨਾਲ ਸਮਝੌਤਾ ਕੀਤਾ ਕਿ ਜੀ ਇੰਨੇ ਪੈਸੇ ਮੈਨੂੰ ਦਿਓ ਤੇ ਮੈਂ ਜਿਹੜਾ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰਾਂਗਾ। ਔਰ ਇਸ ਦੇ ਉੱਤੇ ਉਹਨਾਂ ਨੇ ਹੋਮ ਸੈਕਟਰੀ ਨੂੰ ਜਿਹੜਾ ਉਹ ਲਿਖਿਆ ਕਿਉਂਕਿ ਕਿਸੇ ਤੋਂ ਪਹਿਲਾਂ ਸ਼ਿਕਾਇਤ ਕਰਵਾਈ। ਸੋ ਜ਼ਾਹਰ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਜਿਹੜਾ ਈਡੀ ਨੇ ਫੜਿਆ ਹੋਇਆ ਹੈ, ਸੁਪਰੀਮ ਕੋਰਟ ਨੇ ਟਿਊਜ਼ਡੇ ਯਾਨੀ ਕਿ ਉੱਥੇ ਆਲਰੇਡੀ ਟਿਊਜ਼ਡੇ ਹੋ ਚੁੱਕਾ ਹੈ, ਉਹ ਸੁਪਰੀਮ ਕੋਰਟ ਸ਼ਾਇਦ ਉਹਨੂੰ ਇੰਟਰਿਮ ਜ਼ਮਾਨਤ ਦੇ ਦੇ ਕਿ ਵੀ ਉਹ ਚੋਣ ਪ੍ਰਚਾਰ ਕਰ ਸਕੇ। ਤੇ ਇਸੇ ਪੀਰੀਅਡ 'ਚ ਇਹ ਜਿਹੜਾ ਹੁਣ ਨਵਾਂ ਇੱਕ ਸ਼ੋਸ਼ਾ ਉਹਨਾਂ ਨੇ ਛੱਡ ਦਿੱਤਾ, 16 ਮਿਲੀਅਨ ਡਾਲਰ ਸਿੱਖਾਂ ਨੇ ਦਿੱਤਾ। ਔਰ SFJ ਔਰ ਇਹ ਅੱਤਵਾਦੀ ਜਥੇਬੰਦੀ ਹੈ। ਔਰ ਇਹ ਉਹਨਾਂ ਨੇ ਚਿੱਠੀ 'ਚ ਕਿਹਾ ਸ਼ਿਕਾਇਤਕਰਤਾ ਨੇ ਕਿ ਇਹ ਕੱਟੜਪੰਥੀ ਜਥੇਬੰਦੀ ਜਸਟਿਸ ਫਾਰ ਸਿੱਖਸ ਵੱਲੋਂ ਮਿਲੇ ਫੰਡ ਦੀ ਵਿਸਤਾਰ ਵਿੱਚ ਜਾਂਚ ਕੀਤੀ ਜਾਏ। ਔਰ ਇਹੀ ਉਸ ਨੂੰ ਆਧਾਰ ਬਣਾ ਕੇ ਸ਼ਿਕਾਇਤ ਨੂੰ ਲੈਫਟੀਨੈਂਟ ਗਵਰਨਰ ਨੇ ਹੋਮ ਮਿਨਿਸਟਰੀ ਨੂੰ ਕਿਹਾ ਕਿ ਵੀ ਇਹ ਇਲਜ਼ਾਮ ਮੁੱਖ ਮੰਤਰੀ ਦੇ ਖਿਲਾਫ ਨੇ, ਇੱਕ ਸਿਆਸੀ ਜਥੇਬੰਦੀ ਦੀ ਫੰਡਿੰਗ ਨਾਲ ਜੁੜੇ ਨੇ ਜੋ ਮਿਲੀਅਨ ਡਾਲਰਾਂ ਵਿੱਚ ਹੈ, ਉਹ ਵੀ ਇੱਕ ਅੱਤਵਾਦੀ ਜਥੇਬੰਦੀ ਵੱਲੋਂ ਜਿਹੜੀ ਭਾਰਤ ਵਿੱਚ ਬੈਨ ਹੈ। ਔਰ ਇਲੈਕਟ੍ਰੋਨਿਕ ਸਬੂਤ ਵੀ ਉਹਨੇ ਸ਼ਿਕਾਇਤਕਰਤਾ ਨੇ ਦਿੱਤੇ ਨੇ ਔਰ ਇਸ 'ਚ ਫੋਰੈਂਸਿਕ ਜਾਂਚ ਵੀ ਸ਼ਾਮਲ ਹੈ। ਔਰ ਉਹਨਾਂ ਨੇ ਇਸ ਦੇ ਉੱਤੇ ਹੁਣ ਮਕਸਦ ਭਾਵੇਂ ਲੋਕਲੀ ਇਹ ਨਜ਼ਰ ਆਉਂਦਾ ਹੈ ਕਿ ਜੀ ਉਹ ਕੇਜਰੀਵਾਲ ਦੀ ਜੇ ਜ਼ਮਾਨਤ ਉੱਥੋਂ ਹੁੰਦੀ ਹੈ ਸੁਪਰੀਮ ਕੋਰਟ 'ਚੋਂ ਤੇ NIA ਉਹਨੂੰ ਇਸ ਕੇਸ ਦੇ ਵਿੱਚ ਫਿਰ ਚੁੱਕ ਕੇ ਅੰਦਰ ਦੇ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਆਲਰੇਡੀ ਜਿਵੇਂ ਵਾਇਰ ਨੇ ਵੀ ਖਬਰ ਦਿੱਤੀ, ਡੇ ਅਹੈਡ ਆਫ ਸੁਪਰੀਮ ਕੋਰਟ ਹੀਅਰਿੰਗ ਲੈਫਟੀਨੈਂਟ ਗਵਰਨਰ ਰਿਕਮੈਂਡਸ NIA probe against Kejriwal। और उन्होंने कहा कि लेफ्टिनेंट गवर्नर्स रिकमेंडेशन फ्रॉम ए प्रोब into AAP allegedly receiving political funding from banned organization Sikhs for Justice has been termed by party as a move that shows the BJP is rattled during the ongoing Lok Sabha elections। So ये सारे diversionary distracting tactic ने और ये जारी रहणगे। इंडियन स्टेट ਇਸ ਦੇ ਲਈ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਹੋਰ ਵੀ ਹਿੰਸਕ ਕਾਰਵਾਈਆਂ ਕਰਕੇ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰੇਗੀ। ਪਰ ਜਿਵੇਂ ਕਿਹਾ ਵੀ ਔਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਸੈੱਲ ਵੀ ਉਸ ਕਿਸਮ ਦੀ ਨਫ਼ਰਤ ਫੈਲਾ ਰਹੇ ਨੇ। ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਡਿਸਟਰੈਕਸ਼ਨ ਤੋਂ ਵੀ ਬਚੀਏ, ਆਪਸ ਉਲਝਣ ਤੋਂ ਵੀ ਬਚੀਏ, ਬਹਿਸ ਮੁਬੈਸੇ ਤੋਂ ਵੀ ਬਚੀਏ। ਔਰ ਕੈਨੇਡੀਅਨ ਪੋਲਿਟਿਕਸ ਜਿਹੜੀ ਕਿ ਇਸ ਵੇਲੇ ਸਿੱਖਾਂ ਦੇ ਹੱਕ ਦੇ ਵਿੱਚ ਖਲੋਣ ਦਾ ਮਾਹੌਲ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਬਣਾਇਆ ਔਰ ਜੇ ਉਹਦੇ 'ਚ ਜਸਟਿਨ ਟਰੂਡੋ ਦੀ ਪਾਰਟੀ ਔਰ NDP ਜਗਮੀਤ ਸਿੰਘ ਦੀ ਉਹਨਾਂ ਦਾ ਸਾਥ ਵੀ ਰਹੀ ਹੈ। ਲੇਕਿਨ ਬਹੁਤ ਕੌਸ਼ੀਅਸਨੈਸ ਦੇ ਨਾਲ ਇਸ ਗੱਲ ਦਾ ਧਿਆਨ ਵੀ ਰੱਖੀਏ ਕਿ ਸਾਡੀ એનર્ਜੀ ਹੋਰ ਪਾਸੇ ਵੇਸਟ ਨਾ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।